ਜੇ ਚੱਕਾ ਕਰਦੇ ਚਲ ਗਏ, ਜੋ ਉੱਥੇ ਮਸੀਤੇ ਗਏ ਬੰਦੇ 4-5 ਤੇ ਉੱਥੇ ਨਿਕਲੇ 8 ਵਜੇ। ਘੰਟੇ ਦੇ ਫਰਕ ਨਿਕਲਿਆ ਪੂਰੇ ਘੰਟੇ ਦਾ। ਉਦੋਂ ਮੈਂ ਕਿਹਾ ਉਹਨਾਂ ਨੂੰ, ਪੁਰਾਣੇ ਨੂੰ ਕਿਹਾ ਯਾਰ, ਮੈਂ ਉਹ ਕਿਤੇ ਅੱਗੇ ਵੀ ਕਿਹਾ ਉਹਨੇ, ਮੈਂ ਕਿਹਾ ਇੱਕ ਤਾਂ ਤੁਸੀਂ ਆਪਣੇ ਮੌਲਵੀ ਨੇ ਕਹਿੰਦਾ ਵੀ ਮਿਹਰਬਾਨੀ ਕਰਕੇ ਨਾ ਇੰਨਾ ਟਾਈਮ ਨਾ ਲਾਵੇ ਜਾਣ ਦੇ ਉੱਤੇ। ਕੋਈ ਵਜੂ ਕਰਦਾ ਹੁੰਦਾ, ਕੋਈ ਕੁਛ ਕਰਦਾ ਹੁੰਦਾ, ਕੁਛ ਕਰਦਾ ਹੁੰਦਾ, ਇਹ ਜੂੰ ਰਹਾ ਲਾਉਂਦਾ, ਜੂੰ ਹੇਕ ਲਾਉਂਦਾ, ਲੰਮੀ ਚੌੜੀ ਕਰ ਕਰਕੇ। ਤੁਹਾਨੂੰ ਕੀ ਇਤਰਾਜ਼? ਉਹਦਾ ਇਤਰਾਜ਼ ਹੈ ਨਹੀਂ, ਤੈਨੂੰ ਪਤਾ ਨਹੀਂ ਟਾਈਮ ਵੈਸੇ ਬਹੁਤ ਲੱਗਦਾ, ਬਹੁਤ ਟਾਈਮ ਲੱਗਦਾ। ਕੀ ਇਤਰਾਜ਼? ਉਹਦਾ ਇਤਰਾਜ਼ ਇਹ ਆ ਵੀ ਮੈਂ ਟਾਈਮ ਜ਼ਿਆਦਾ ਅਜ਼ਾਨ ਨੂੰ ਨਹੀਂ ਦੇਣੀ ਚਾਹੀਦੀ ਲੰਮੀ। ਕੋਈ ਮਤਲਬ ਬਾਥਰੂਮ ਤੇ ਬਣਿਆ ਹੁੰਦਾ, ਕੋਈ ਕਿਸੇ ਨੇ ਸੁਣਨੀ ਹੁੰਦੀ, ਕਿਸੇ ਨੇ ਵਜੂ ਕਰਕੇ ਸੁਣਨੀ ਹੁੰਦੀ, ਜਵਾਬ ਵੀ ਦੇਣਾ ਹੁੰਦਾ। ਜਾਨ ਬੰਦੀ ਕਰ ਦੋ ਤੇ ਹਰ ਨੁੱਕਰ ਚੋਂ ਬੰਦਾ ਨਿਕਲਦਾ। ਇਹ ਨਾ ਕੰਮ ਕਰਿਆ ਕਰੋ, ਦੇਣ ਦਿਆ ਕਰੋ, ਟਾਈਮ ਲਾਣ ਦਿਆ ਕਰੋ। ਨਹੀਂ ਦਿੰਦੇ ਸਾਡੀ ਜਿੰਨਾ ਬਾਅਦ ਜ਼ਿਆਦਾ ਹੁੰਦਾ, ਲੋਕਾਂ ਜ਼ਿਆਦਾ ਨੂੰ ਪਤਾ ਲੱਗਦਾ ਤੇ ਫਿਰ ਜ਼ਿਆਦਾ ਲੋਕ ਆਉਂਦੇ। ਭਾਈ ਇਹ ਐਡੀ ਕੌਮ ਨਹੀਂ ਵੀ ਅੱਜ ਇੰਨੇ ਮਿੰਟ ਦੇ ਖੁਦਾ ਪਾਕ ਦੇ ਕਸਮ ਮੁਫਤੀ ਨੇ ਔਰ ਮੁਫਤੀ ਕਿਤੇ ਮੁਫਤੀ ਇਫਤਖਾਰ ਦੀ ਗੱਲ ਕਰਨਾ ਨਹੀਂ ਕਈ ਬਥੇਰੇ ਨਹੀਂ, ਹਰ ਕੋਈ ਗੱਲ ਮੁਫਤੀਆਂ ਦੇ ਪਿੱਛੇ ਨਾ ਲੱਗੋ। ਸਹੀ ਅਜ਼ਾਨ ਦੇਵੋ। ਮੁਫਤੀਆਂ ਦਾ ਕੀ ਆ? ਚੰਗਾ ਕਿ ਨਾਸਰ ਕਿਸਾਨੇ ਦਾ ਘਰ ਆ, ਚੰਗਾ ਘਰ ਆ, ਉਹਨੇ ਖੁਦ ਵਿੱਚ ਚੰਗੇ ਦੇ ਨੇ ਕੀਆਂ ਦੀਸਾਂ ਚੰਗੀਆਂ, ਕਿਹਦੇ ਨਾਲ ਮਾੜੇ ਦਾ ਆ ਗਿਆ ਉਹਨੇ ਨਾਲ ਹੀ ਭੇਦ ਫੜ ਲੈਣਾ। ਇਹਨਾਂ ਮੁਫਤੀਆਂ ਦੀ ਦਾੜੀ ਦਾ ਨਾਸਰ ਨੂੰ ਰੱਖ ਲਈ, ਮੁਫਤੀ ਨਾਸਰ ਨੂੰ ਬਣਾਵਾ। ਤੁਸੀਂ ਸਮਝ ਲਓ ਨਾਸਰ ਕਿਸਾਨਾ ਹੁਣ ਨਾਸਰੇ ਨਹੀਂ ਸਾਡੇ ਕੋਲ ਕਾਬੂਆ ਦਾ। ਅਸੀਂ ਸਾਰੇ ਕੀ ਕਰੀ ਜਾਈਏ? ਸਭ ਤੋਂ ਵੱਡਾ ਮੁਫਤੀ ਨਾਸਰੇ ਹੀ ਆ। ਇਹਨੂੰ ਕਹਾ ਦੋਗ ਦਾ ਲੰਮੇ ਕਰ। ਮੈਂ ਕਿਹੜਾ ਫਤਵਾ ਲਾਤਾ ਤੁਹਾਡੇ ਤੇ? ਮੁਫਤੀ ਇਹਦੇ ਨਾਲ ਆਉਣ। ਹੁਣ ਜਿਹੜੀ ਨਾਸਰ ਨੇ ਗੱਲ ਕਹਿਣੀ ਮੰਨ ਲੈਣੀ, ਜਿਹੜੀ ਜਾਨੇ ਨੇ ਕਹਿਣੀ ਤੂੰ ਮੰਨਣੀ ਹੈ। ਹਾਂ ਯਾਲਾ ਸ਼ਰੀਫ ਆਦਮੀ ਸਿੱਧਾ ਵਾਦਾ, ਉਹਦੀ ਗੱਲ ਹੀ ਮੰਨੀ। ਹਾਂ ਜਲੇਬੀ ਵਰਗਾ ਸਿੱਧਾ ਤੂੰ ਹੀ ਨਾਲ। ਨਾਸਰ ਦੀ ਤੁਸੀਂ ਮੰਨ ਲੈਣੀ ਆ। ਇਹ ਤੂੰ ਸਾਡੇ ਫਤਵੇ ਮੈਨੂੰ ਲੱਗਦਾ ਚਾਹੂਗਾ ਕਿ ਐਡੀ ਨਾ ਬਈ ਇਹ ਸਲਾਮ ਐਡਾ ਕੋਈ ਸਖਤ ਨਹੀਂ। ਕੋਈ ਫਤਵਾ ਦੇ ਦਿੰਦਾ ਦਾੜੀ ਤੋਂ ਬਗੈਰ ਅਜ਼ਾਨ ਨਹੀਂ ਹੁੰਦੀ, ਦਾੜੀ ਤੋਂ ਬਗੈਰ ਅਜ਼ਾਨ ਵੀ ਹੁੰਦੀ ਆ, ਦਾੜੀ ਅਨਦਾੜੀਆ ਜਮਾਤ ਵੀ ਕਰਾ ਸਕਦਾ। ਕਰਾ ਸਕਦਾ। ਹੁਣ ਤਰਾਬੀਆਂ ਚ ਕਰਾਉਂਦੇ ਹੀ ਆ ਸਾਰੇ ਕਰਾਉਂਦੇ। ਹਾਫਜ਼ ਜਿਹੜਾ ਕੋਈ ਉਹ ਪਰਸੋਂ ਲਿਆ ਜੀ, ਉਹ ਪਤਾ ਨਹੀਂ ਕਿਹਨੇ ਵਿਚਾਰੇ ਨੇ ਅਜ਼ਾਨ ਦੇਤੀ, ਇਹ ਗੱਲ ਪੈ ਗਿਆ ਉਹਦੇ। ਕੀ ਕਹਿੰਦਾ? ਪੈ ਗਿਆ ਅਜ਼ਾਨ। ਉਹ ਫਿਰ ਮੌਲਵੀ ਸਾਹਿਬ ਨੇ ਕਿਹਾ ਯਾਰ ਕਿਹੜਾ ਤੁਹਾਨੂੰ ਫਤਵਾ ਦਿੰਦਾ ਹੈ? ਲਿਆਓ ਕੋਈ। ਉਹਨੇ ਕਿਹਾ ਜੀ ਇਹ ਫੈਸਲਾਬਾਦ ਡਿਵੀਜ਼ਨ ਸਾਰੇ ਲੋਕ ਆ ਨਾ ਜਾਣਾ, ਐਸੀ ਕੋਈ ਜਾ ਕੇ ਕੱਲ ਇਹ ਜਿੰਨੇ ਫਤਵੇ ਲੈ ਕੇ ਫਿਰਦੇ ਉਹਨਾਂ ਨੇ ਕਿਹਾ ਜੀ ਕੋਈ ਐਸੀ ਗੱਲ ਹੀ ਕੋਈ ਨਮਾਜ਼ ਪੜ੍ਹਨੀ ਪੁੱਛ ਲਓ, ਨਮਾਜ਼ ਸੇ ਸਜੂਦ ਰਕੂ ਸਹੀ ਕਰਨਾ ਹੀ ਨਹੀਂ ਆਉਂਦਾ ਕਿਸੇ ਬੰਦੇ। ਇਹਦਾ ਮੈਨੂੰ ਕਹਿੰਦਾ ਨਾ ਇਹ ਇਹਦਾ ਲਿਆ ਸਾਫਾ ਆਪਣਾ, ਇਹ ਏਦਾਂ ਪਿੱਛੇ ਨੂੰ ਛਿੜਦਾ ਲੜ ਬਣ ਕੇ ਦੇਖਿਆ ਜੀ ਨੇ, ਦੇਖਿਆ ਨਾ ਆਹ ਪੱਗ ਬਣ ਕੇ ਲੜ ਛਿੜਦਾ ਕਰ। ਮੈਂ ਕਿਹਾ ਜੋ ਕੰਮ ਤੈਂ ਕਰਨਾ ਉਹ ਮੈਂ ਕਰਨਾ। ਇਹਦੀ ਕੋਸ਼ਿਸ਼ ਖਬਰਦਾਰ ਮੈਂ ਕਿਹਾ ਜੇ ਮੇਰੇ ਨਾਲ ਗੱਲ ਕੀਤੀ ਹੈ ਮੌਲਵੀ ਕਹਿੰਦੇ ਭੈਣ ਜਾ ਯਾਰਾ ਤੂੰ ਮਸਜਿਦ ਕੋਲੋਂ ਉੱਠ ਕੇ ਆਉਂਦਾ 2 ਮਿੰਟ ਪਹਿਲਾਂ, ਜੋ ਮੈਨੂੰ ਕਹਿੰਦਾ ਮੌਲਵੀ ਨੂੰ ਕਹਿੰਦਾ ਵੀ ਦੇਖੋ ਜੀ ਕੋਈ ਮਸਲਾ ਮਸੈਲ, ਉਹਨੂੰ ਮੌਲਵੀ ਨੇ ਕਿਹਾ ਜਨਾਬ ਜਿਹਨੇ 5 ਮਿੰਟਾਂ ਪਹਿਲਾਂ ਆਉਣਾ ਤਕਰੀਰ ਸਾਰੀ ਖਤਮ ਹੋ ਜਾਣੀ, ਉਹਨੂੰ ਕੀ ਪਤਾ ਲੱਗਣਾ ਵੀ ਕੀ ਕਰਨਾ। 5 ਮਿੰਟਾਂ ਜਾਂ 7 ਮਿੰਟਾਂ ਪਹਿਲਾਂ ਜਾਣਾ, ਕੋਲ ਉੱਥੇ ਬੈਠੇ ਨੇ ਔਕਾ ਪੀ ਜਾਣਾ। ਕਰਾਂਗੇ ਅਸੀਂ। ਹਾਂ ਉਹ ਸਾਡੇ ਕੋਲ ਤਾਂ ਕੁਝ ਨਹੀਂ ਹੋਣਾ, ਪਰ ਉਹਨੂੰ ਅਸੀਂ ਜ਼ਰੂਰ ਹੌਲੀ ਹੌਲੀ ਮੇਰੇ ਕੋਲ ਮੈਂ ਖਬਰਦਾਰ। ਮੈਂ ਕਿਹਾ ਜੇ ਕੋਈ 2 ਮਸੀਤੇ ਨਮਾਜ਼ ਪੜ੍ਹ ਲੈਂਦੇ, ਨਮਾਜ਼ ਪੜ੍ਹ ਲੈਂਦੇ ਕਰੋ। ਅੱਛਾ ਪਹਿਲੇ ਜਿਹੜੇ ਬੰਦੇ ਨਵੇਂ ਜਾਂਦੇ ਉਹਨਾਂ ਨੂੰ ਵੇਖਦੇ ਵੇਖਿਆ ਕਿੱਦਾਂ ਹੁੰਦੇ ਆ, ਇਹ ਕਿੱਧਰ ਆ ਗਿਆ ਹੋਵੇ। ਹਾਂ ਕਬੂਲ ਨਹੀਂ ਕਰਦੇ। ਮਸਜਿਦ ਵੀ ਲੰਬੜਦਾਰੀਆਂ ਚੱਲਦੀਆਂ ਆ। ਜਿਹੜਾ ਬੰਦਾ ਪੁਰਾਣਾ ਉਹ ਲੰਬੜਦਾਰ ਆ ਚੌਧਰੀ ਸਾਹਿਬ ਉੱਥੋਂ ਦਾ। ਕਿਸੇ ਦਾ ਸਾਫਰ ਲੜਦਾ, ਕੋਈ ਅਜ਼ਾਨ ਤੋਂ ਲੜਦਾ, ਕੋਈ ਤਕਬੀਰ ਤੋਂ ਲੜੀ ਜਾਣ ਡਿਆ। ਹਾਂ ਇਹ ਖਾਣ ਤੋਂ ਲੜਦਾ। ਰੋਜ਼ਿਆਂ ਨੂੰ ਹੈ ਜਾਂਦਾ ਹੀ ਨਹੀਂ ਕੋਈ ਲੁਕਾਉਂਦਾ। ਜਿਹੜੇ ਸਾਰੀਆਂ ਤੇ ਬਣਦੇ ਬਾਕੀ ਦੇ ਲਿਫਾਫੇ ਲੁਕੋ ਲਿਆ, ਉੱਥੇ ਫੜ ਲਿਆ ਪਰੋਂ। ਆਸ਼ਕ ਜਿਹੜਾ ਹਾਂ ਤੇ ਹੋਰ ਕੀ। ਬਸ ਯਾਰ ਚੋਪੀ ਭਲੀ ਇਹਨਾਂ ਦਾ ਨੀਤਾਂ ਹੀ ਭੈੜੀਆਂ। ਕੀ ਹੁੰਦਾ 2 ਗਲਾਸ ਪੀ ਕੇ ਤੇ ਪਿੱਛੇ ਬਸ ਇਹ ਮੌਲਵੀਆਂ ਦੀਆਂ ਮਿਹਰਬਾਨੀਆਂ ਜਨਾਬ ਜਿਨ੍ਹਾਂ ਨੇ ਇੰਨਾ ਔਖਾ ਕਰ ਦਿੱਤਾ। ਫਿਰਕਾ ਬੰਦੀਆਂ ਪਾ ਕੇ ਕਿਸੇ ਦੀ ਕਿਸੇ ਪਿੱਛੇ ਨਮਾਜ਼ ਨਹੀਂ ਹੁੰਦੀ। ਸੱਚ ਔਰ ਝੂਠ ਦੀ ਜ਼ਮੀਨ ਨਮਾਜ਼ ਨੂੰ ਨਹੀਂ ਸਾਡਾ ਮੌਲਵੀ ਕਿਸੇ ਨੂੰ ਵੀ ਕਹਿੰਦਾ ਕਿਸੇ ਨਹੀਂ। ਸਾਰਿਆਂ ਨੂੰ ਨਾ ਅਸੀਂ ਗੱਲਾਂ ਸਾਰੇ ਮੰਨ ਉਹਨੇ ਅੱਜ ਅਸਾਈਆਂ ਦਾ ਮਸਲਾ ਕੀਤਾ ਮੌਲਵੀ ਨੇ। ਟਾਈਮ ਕੱਢ ਕੇ ਤਾਰੀਖ ਨੂੰ ਆਪ ਪੜੋ, ਆਪ ਹਾਂ ਬਿਲਕੁਲ ਆਪ ਇਲਮ ਨੂੰ ਸਿੱਖੋ। ਉਹ ਤਰੀਖ ਨੂੰ ਸਾਡੇ ਇੱਥੇ ਸੁੰਨਤ ਜਮਾਤ ਨਾਲ ਨਮਾਜ਼ ਪੜ੍ਹਨ ਨਹੀਂ ਜਾਂਦਾ। ਟਾਈਮ ਕੱਢ ਕੇ ਪੜੋ, ਫਿਰ ਤੁਹਾਨੂੰ ਇਲਮ ਹੋਵੇਗਾ, ਫਿਰ ਪਤਾ ਲੱਗੇਗਾ ਵੀ ਕੀ ਆ ਕੋੜਾ ਸਹੀ ਆ ਕਿਹੜਾ ਗਲਤ। ਠੀਕ ਆ।